There is no moral right by rulers to defame Khalistan flags being hoisted in Australia, Canada, United States, European countries and India. Why Hindutva Hukmrans who have been cheating minorities and Sikh communities since 1947 until date, why they have pain in their stomachs and they lose their mental balance when our flags are hoisted. ਉਹਨਾਂ ਨੇ ਕਿਹਾ ਜੀ ਅੱਜ ਵੀ ਸਾਡੀ ਇੰਟਰਨੈਸ਼ਨਲ ਪਛਾਣ ਹੈ, ਸਾਡੇ ਬੰਦਾ ਸਿੰਘ ਬਹਾਦਰ ਦੇ ਵੇਲੇ, ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਵੀ ਸਾਡੇ ਝੰਡੇ ਝੂਲਦੇ ਰਹੇ। ਉਹਨਾਂ ਨੇ ਕਿਹਾ ਜੀ ਇਹ ਇੱਥੋਂ ਦੇ ਹੀ ਜੰਮਪਲ ਨੇ, ਇਹਨਾਂ ਨੂੰ ਪਤਾ ਹੈ ਫਿਰ ਸਿੱਖਾਂ ਦੇ ਸੁਭਾਅ ਦਾ ਵੀ ਅਸੀਂ ਆਪਣੇ ਮਾਨ ਸਨਮਾਨ ਡਿਗਨਿਟੀ ਨਾਲ ਕਦੇ ਸਮਝੌਤਾ ਨਹੀਂ ਕਰਦੇ। Actions of protesting our flags, bunge, Khalsa symbols can in no way be argued nor tolerated. ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਆਸਟ੍ਰੇਲੀਆ, ਕੈਨੇਡਾ, ਅਮਰੀਕਾ, ਯੂਰਪ ਤੇ ਭਾਰਤ ਸਮੇਤ ਦੁਨੀਆ ਭਰ ਵਿੱਚ ਲਹਿਰਾਏ ਜਾ ਰਹੇ ਖਾਲਿਸਤਾਨੀ ਝੰਡਿਆਂ ਨੂੰ ਸਿੱਖ ਕੌਮ ਦਾ ਬੁਨਿਆਦੀ ਹੱਕ ਦੱਸਿਆ ਹੈ। ਉਹਨਾਂ ਅਨੁਸਾਰ ਸਿੱਖਾਂ ਦੀ ਨਿਰੰਤਰ ਨਸਲਕੁਸ਼ੀਕਾਰੀ ਭਾਰਤ ਸਰਕਾਰ ਨੂੰ ਕੋਈ ਇਖਲਾਕੀ ਹੱਕ ਨਹੀਂ ਹੈ ਕਿ ਉਹ ਖਾਲਿਸਤਾਨੀ ਝੰਡੇ ਲਹਿਰਾਉਣ ਦਾ ਵਿਰੋਧ ਕਰੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਲਾਈਵ ਚੈਟ ਤੇ ਆਏ ਸਾਰੇ ਵੀਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ, ਖਾਸ ਤੌਰ ਤੇ ਦਰਸ਼ੀ ਬਰਾੜ ਜਿਹੜੇ ਫਰੀਦਕੋਟ ਤੋਂ ਲਗਾਤਾਰਤਾ ਨਾਲ ਬਾਕੀਆਂ ਤੱਕ ਵੀ ਮੈਸੇਜ ਪਹੁੰਚਾਉਂਦੇ ਨੇ। ਸਾਡੇ ਬਹੁਤ ਹੀ ਸਤਿਕਾਰਤ ਵੀਰ ਸਰ ਗੁਰਨਾਮ ਸਿੰਘ ਜਿਹੜੇ ਰੈਗੂਲਰਲੀ ਪ੍ਰੋਗਰਾਮ ਨੂੰ ਵਿਊ ਕਰਦੇ ਨੇ ਔਰ ਸਾਨੂੰ ਆਪਣੀ ਇਨਪੁਟ ਵੀ ਦਿੰਦੇ ਨੇ। ਉਹਨਾਂ ਨੇ ਤਾਂ ਜੀਓ ਲਫ਼ਜ਼ ਦੇ ਵਿੱਚ ਹੀ ਸਾਰਾ ਕੁਝ ਕਿਹਾ ਹੈ। ਔਰ ਇਸੇ ਤਰ੍ਹਾਂ ਜਗਮੀਤ ਸਿੰਘ ਸਿੱਧੂ ਫਰੀਦਕੋਟ ਤੋਂ ਇਹ ਵੀ ਨਾਲ ਦੀ ਨਾਲ ਸ਼ੇਅਰ ਕਰਦੇ ਨੇ, ਜ਼ੁਬੇਰ ਯਾਕੂਬ। ਔਰ ਇੱਕ JHD ਸਿੰਘ ਉਹਨਾਂ ਦੀ ID ਤੋਂ ਉਹਨਾਂ ਨੇ ਸਵਾਲ ਵੀ ਕੀਤਾ ਹੈ ਕਿ ਜੇ ਤੁਸੀਂ EVM ਦੇ ਨਾਲ ਜਿੱਤਣ ਦੀ ਗੱਲ ਕੀਤੀ ਤਾਂ ਫਿਰ ਸਿਮਰਨਜੀਤ ਸਿੰਘ ਮਾਨ ਕਿਵੇਂ ਜਿੱਤ ਗਏ? ਕਿਉਂਕਿ ਹੁਣ ਜਿਹੜਾ ਅਸੀਂ ਡਿਸਕਸ ਵੀ ਕਰ ਰਹੇ ਹਾਂ, ਸਰ ਸਿਮਰਨਜੀਤ ਸਿੰਘ ਮਾਨ ਹੋਰਾਂ ਵੱਲੋਂ ਦਿੱਤਾ ਬਿਆਨ ਹੈ ਖਾਲਿਸਤਾਨੀ ਝੰਡੇ ਲਹਿਰਾਉਣ ਤੇ JHD ਸਿੰਘ ਜੀ, ਦੇਖੋ ਇਹ ਹੁੰਦਾ ਹੈ ਵੀ ਜੇ ਤਾਂ ਖੁੱਲ੍ਹੇਆਮ ਕੋਈ ਚੀਜ਼ ਹੁੰਦੀ ਚਲੀ ਜਾਏ ਫਿਰ ਤਾਂ ਉਹ ਸ਼ੱਕ ਦੇ ਦਾਇਰਾਕਾਰ 'ਚ ਆ ਜਾਂਦੀ ਹੈ। ਸੋ ਉਹਦੇ 'ਚ ਬਹੁਤ ਥਾਵਾਂ ਦੇ ਉੱਤੇ ਉਹਨਾਂ ਨੇ ਇਹ ਪ੍ਰਭਾਵ ਦੇਣ ਲਈ ਵੀ ਕਿ ਵੀ ਇਹ ਸਾਡਾ ਜਿਹੜਾ ਹੈ ਇਹ ਬਿਲਕੁਲ ਫੇਅਰ ਹੈ, ਉਹ ਕੁਛ ਚੀਜ਼ਾਂ ਜਾ ਲੈਣ ਦਿੰਦੇ ਨੇ। ਗੁਜਰਾਤ ਉਹਨਾਂ ਦੇ ਲਈ ਕਰੂਸ਼ਲ ਸੀ ਕਿਉਂਕਿ ਇਹਨੇ ਸੈੱਟ ਕੀਤਾ 2024 ਦਾ ਕਿ ਭਾਈ ਜੇ ਉਹਨਾਂ ਦੀ ਹੋਮ ਸਟੇਟਸ ਔਰ ਬਹੁਤ ਵੱਡੇ ਲੈਵਲ ਦੇ ਉੱਤੇ ਇਹਨਾਂ ਦੀ ਕਰਪਸ਼ਨ ਵੀ ਉੱਥੇ ਸਕੈਂਡਲ ਚੱਲੇ, ਜਿਹੜੀ ਐਗਜ਼ਿਸਟਿੰਗ ਰੂਪਾ ਜਿਹੜਾ ਉਹਨਾਂ ਦਾ ਚੀਫ ਮਿਨਿਸਟਰ ਸੀ ਉਹਨੂੰ ਰਿਜ਼ਾਈਨ ਕਰਵਾਇਆ, ਕੈਬਨਿਟ ਮਿਨਿਸਟਰ ਕੱਢੇ, ਨਵੇਂ ਲਿਆਂਦੇ, ਇਸ ਸਾਰੇ ਦੇ ਚਲਦੇ ਉਹਨਾਂ ਨੇ। ਔਰ ਸੰਗਰੂਰ ਦੇ ਵਿੱਚ ਕੋਈ ਭਗਵੰਤ ਮਾਨ ਦੇ ਨਾਲ ਉਹਨਾਂ ਦੇ ਇੰਟਰਸਟ ਨਹੀਂ ਸੀ ਜੁੜੇ ਹੋਏ। ਉਹਨਾਂ ਦਾ ਜੇ ਆਪਣਾ ਕੋਈ ਕਿਰਦਾਰ ਵਾਲਾ ਹੁੰਦਾ ਜਾਂ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਾਂਗੇ ਕਿ ਪੰਜਾਬ 'ਚ ਵੀ ਇਹ ਖੇਡ ਖੇਡੀ ਜਾ ਸਕਦੀ ਹੈ। ਔਰ ਕਈ ਵਾਰ 1% ਖੱਬਾ ਸੱਜਾ ਉਹਨੂੰ ਕੈਲੀਬਰੇਟ ਕਰਨ ਦੇ ਨਾਲ ਹੀ ਥਿੰਗਸ ਦੇ ਡੂ ਚੇਂਜ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, EVM ਦੇ ਉੱਤੇ ਤੁਸੀਂ YouTube ਤੇ ਵੀ ਜਾ ਕੇ ਦੇਖ ਸਕਦੇ ਹੋ, ਕਿੰਨਿਆਂ ਨੇ ਇਹ ਦੇਖਿਆ ਕਿ ਵੀ ਇਸ ਦੇ ਵਿੱਚ। ਔਰ ਇਹ ਅਲਟੀਮੇਟਲੀ ਕੋਡ ਕੌਣ ਸੈੱਟ ਕਰਦਾ ਹੈ, ਇਲੈਕਸ਼ਨ ਕਮਿਸ਼ਨ ਨੂੰ ਇਹਨਾਂ ਨੇ ਕਿਵੇਂ ਇਸਤੇਮਾਲ ਕੀਤਾ। ਸੋ ਅਸੀਂ ਰੂਲ ਆਊਟ ਨਹੀਂ ਕਰਦੇ ਕਿ ਭਾਈ ਇਹ EVM ਵਾਲਾ ਜਿਹੜਾ ਪਾਰਟ ਹੈ ਇਹ ਫੇਅਰ ਹੁੰਦਾ ਹੈ, ਇਹ ਜਿਹੜਾ ਵਿਵਾਦਾਂ ਦੇ ਘੇਰੇ 'ਚ ਹੈ। ਪਰ ਹੁਣ ਅਸੀਂ ਗੱਲ ਕਰੀਏ ਕਿ ਸਰ ਸਿਮਰਨਜੀਤ ਸਿੰਘ ਮਾਨ ਜਿਹੜੇ ਇਕੱਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰੈਜ਼ੀਡੈਂਟ ਹੀ ਨਹੀਂ ਨੇ, ਖਾਲਿਸਤਾਨ ਦੇ ਝੰਡਾ ਬਰਦਾਰ ਨੇ ਪਿਛਲੇ ਲਗਭਗ 38 ਸਾਲਾਂ ਤੋਂ, ਕਿਉਂਕਿ ਉਹਨਾਂ ਨੇ ਆਪਣੀ IPS ਦੀ ਨੌਕਰੀ ਛੱਡੀ ਸੀ ਜੂਨ 84 ਦੇ ਹਮਲੇ ਤੋਂ ਬਾਅਦ। ਲਗਭਗ 5 ਸਾਲ ਉਹਨਾਂ ਨੂੰ ਜਿਹੜਾ ਬੜੇ ਟਾਰਚਰ ਵਾਲੇ ਹਾਲਾਤ ਜੇਲ੍ਹ 'ਚ ਰੱਖਿਆ ਗਿਆ। ਔਰ 1999 'ਚ ਜਦੋਂ ਜੇਲ੍ਹ ਦੇ ਵਿੱਚ ਹੀ ਸਨ, ਉੱਥੋਂ ਉਹਨਾਂ ਨੂੰ ਤਰਨਤਾਰਨ ਪਾਰਲੀਮਾਨੀ ਹਲਕੇ ਤੋਂ ਪੰਥ ਨੇ ਚੋਣ ਲੜਵਾਈ ਔਰ ਉਸ ਵੇਲੇ ਸੈਕੰਡ ਲਾਰਜੈਸਟ ਮਾਰਜਨ ਸੀ ਜਿਹਦੇ ਨਾਲ ਉਹ ਜਿੱਤੇ। ਫਿਰ ਵੀ ਜਿੱਤਦੇ ਰਹੇ। ਫਿਰ ਇੱਕ ਵਾਰ ਉਹਨਾਂ ਨੇ ਜਿਹੜਾ 1999 'ਚ ਪਾਰਲੀਮੈਂਟ 'ਚ ਜਾਣ ਤੋਂ ਉਹਨਾਂ ਨੇ ਨਾ ਕਰ ਦਿੱਤੀ ਸੀ ਕਿਉਂਕਿ ਉਹ ਆਪਣੀ 3 ਫੁੱਟੀ ਕਿਰਪਾਨ ਦੇ ਨਾਲ ਜਾਣਾ ਚਾਹੁੰਦੇ ਸੀ। ਉਹ ਫਿਰ ਉਹ MP ਬਣੇ, ਫਿਰ ਡਿਫੀਟ ਹੋਏ। ਔਰ ਹੁਣ ਇਸੇ ਵਰੇ 'ਚ ਹੀ ਜਿਹੜੀ ਸੀਟ ਭਗਵੰਤ ਮਾਨ ਨੇ ਛੱਡੀ ਉਸ ਦੇ ਉੱਤੇ ਦੁਬਾਰਾ, ਕਿਉਂਕਿ ਮੈਂ MP ਸੀ ਭਗਵੰਤ ਮਾਨ, ਔਰ ਉਹਦੇ 'ਚ ਜਿਹੜਾ ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਚੁਣੇ ਗਏ, ਜਿਹੜਾ ਜ਼ਾਹਰ ਹੈ
ਕਿ ਉਹਨਾਂ ਦੀ ਪਛਾਣ ਹੀ ਖਾਲਿਸਤਾਨ ਦੇ ਤੌਰ ਦੇ ਉੱਤੇ ਹੁੰਦੀ ਹੈ, ਕਿਉਂਕਿ ਉਹ ਖਾਲਿਸਤਾਨ ਦੇ ਝੰਡਾ ਬਰਦਾਰ ਨੇ। ਅੱਛਾ, ਹੁਣ ਜ਼ਾਹਰ ਹੈ ਵੀ ਜਿਹੜੇ ਇੱਕ ਇਲੈਕਟਿਡ ਮੈਂਬਰ ਪਾਰਲੀਮੈਂਟ ਔਰ ਉਹਨਾਂ ਦੀ ਪਾਰਟੀ ਨੇ ਜਿੱਥੇ ਵੀ ਖਾਲਿਸਤਾਨ ਦੇ ਉਹ ਝੰਡੇ ਲਹਿਰਾਉਂਦੇ ਵੀ ਨੇ, ਬੈਨਰ ਵੀ ਹੁੰਦੇ ਨੇ, ਸੰਤ ਪਿੰਡਾਂ ਵਾਲਿਆਂ ਦਾ ਜਨਮ ਦਿਨ ਵੀ ਮਨਾਇਆ ਜਾਂਦਾ ਹੈ, ਔਰ ਉਹਨਾਂ ਨੇ ਸੁਪਰੀਮ ਕੋਰਟ 'ਚ ਵੀ ਜਿਹੜਾ ਉਹਨਾਂ ਦੇ ਖਿਲਾਫ ਮੇਰੇ ਖਿਆਲ 80 ਜਾਂ 90 ਕੇਸ ਹੋਣਗੇ ਟਾਈਮ ਟੂ ਟਾਈਮ, ਲੇਕਿਨ ਉਹਨਾਂ ਨੇ ਈਵਨ ਜਿਹੜਾ ਸੁਪਰੀਮ ਕੋਰਟ ਦਾ ਵੀ ਇੱਕ ਡਿਸੀਜਨ ਜਿਹਦੇ ਜਸਟਿਸ ਕਾਟਜੂ ਮਾਰਕੰਡੇ ਬੈਂਚ ਦੇ ਉੱਤੇ ਸੀ, ਉਹਦੇ 'ਚ ਇਹ ਹੈ ਕਿ ਵੀ ਪੀਸਫੁਲੀ ਖਾਲਿਸਤਾਨ ਦੀ ਗੱਲ ਕਰਨਾ ਇਹ ਇੰਡੀਅਨ ਕਨਸਟੀਟਿਊਸ਼ਨ ਦੇ ਖਿਲਾਫ ਨਹੀਂ ਹੈ। ਅੱਛਾ, ਲੇਕਿਨ ਇਹਦੇ ਬਾਵਜੂਦ ਖਾਲਿਸਤਾਨ ਦੀ ਗੱਲ ਕਰਨ ਵਾਲਿਆਂ ਨੂੰ ਜਾਂ ਖਾਲਿਸਤਾਨ ਦੇ ਤਾਂ ਕੀ ਈਵਨ ਪੰਥਕ ਸੰਘਰਸ਼ ਦੇ ਕੋਈ ਕਿਤਾਬਾਂ ਹੋਣ, ਉਹਨਾਂ ਨੂੰ ਕਿਵੇਂ ਕਿੰਨੇ ਸਾਲਾਂ ਤੋਂ ਅੰਦਰ ਡੱਕਿਆ ਹੋਇਆ। ਲੇਕਿਨ ਉਹ ਇੱਕ ਬੁਲੰਦ ਆਵਾਜ਼ ਨੇ ਖਾਲਿਸਤਾਨ ਦੀ, ਔਰ ਇਹ ਜਿਹੜੀ ਕੰਟਰੋਵਰਸੀ ਇੰਡੀਆ ਨੇ ਪਹਿਲਾਂ ਕੈਨੇਡਾ ਦੇ ਵਿੱਚ ਡਿਪਲੋਮੈਟਿਕ ਪ੍ਰੈਸ਼ਰ ਬਿਲਡ ਕਰਨ ਲਈ ਖੜੀ ਕੀਤੀ, ਹੁਣ ਆਸਟ੍ਰੇਲੀਆ 'ਚ ਕੀਤੀ ਹੋਈ ਹੈ। ਇਸ ਦੀ ਠੀਕ ਉਹਨਾਂ ਨੇ ਮੌਕੇ ਦੇ ਉੱਤੇ ਇਸ 'ਤੇ ਆਪਣੀ ਸਟੇਟਮੈਂਟ ਦਿੱਤੀ ਹੈ, ਔਰ ਉਹਨਾਂ ਦੀ ਜਿਹੜੀ ਉਹਦੀ ਸਟੇਟਮੈਂਟ ਦਾ ਉਨਵਾਨ ਹੀ ਹੈ, there is no moral right by rulers to defame Khalistan flags being hoisted in Australia, Canada, United States, European countries and India। ਉਹਨਾਂ ਨੇ ਕਿਹਾ ਵੀ ਕੋਈ ਅਖਲਾਕੀ ਹੱਕ ਨਹੀਂ ਹੈ ਭਾਰਤ ਦੇ ਹਾਕਮਾਂ ਦਾ ਕਿ ਉਹ ਇਹਨਾਂ ਮੁਲਕਾਂ ਦੇ ਵਿੱਚ ਔਰ ਭਾਰਤ ਸਮੇਤ ਜਿੱਥੇ ਖਾਲਿਸਤਾਨ ਦੇ ਝੰਡੇ ਲਹਿਰਾਏ ਜਾ ਰਹੇ ਨੇ ਉਹਦੇ ਤੇ ਕੋਈ ਇਤਰਾਜ਼ ਕਰਨ। ਔਰ ਫਤਿਹਗੜ੍ਹ ਸਾਹਿਬ ਤੋਂ 8 ਦਸੰਬਰ ਦੀ ਡੇਟ ਲਾਈਨ ਹੈ। ਫਿਰ ਉਹਨੇ ਇਹ ਕਿਹਾ ਕਿ ਵੀ ਜਿਹੜੀ ਸਿੱਖ ਕਮਿਊਨਿਟੀ ਹੈ ਵੈਲ ਐਸਟੈਬਲਿਸ਼ਡ ਹੈ, ਆਸਟ੍ਰੇਲੀਆ, ਅਮਰੀਕਾ, ਕੈਨੇਡਾ, ਯੂਰਪੀਅਨ ਕੰਟਰੀਜ਼ ਲੋਕਾਂ ਦੀ ਸੇਵਾ 'ਚ ਹੈ, ਇਨਸਾਨੀ ਵੈਲਫੇਅਰ ਦੇ ਕੰਮ ਕਰਦੀ ਹੈ, ਔਰ ਉਹਨਾਂ ਨੇ ਆਪਣੀ ਥਾਂ ਪਛਾਣ ਹਰ ਮੁਲਕ ਦੇ ਵਿੱਚ ਬਣਾਈ ਹੈ। ਔਰ ਇਹ ਜੇ ਇਹਨਾਂ ਮੁਲਕਾਂ ਦੇ ਸਿਸਟਮ ਔਰ ਉਹਨਾਂ ਦੇ ਰੈਜ਼ੀਡੈਂਟ ਸਿੱਖਾਂ ਨੂੰ ਇਹ ਹੱਕ ਦਿੰਦੇ ਨੇ ਕਿ ਉਹ ਖਾਲਸਾ ਪੰਥ ਦੇ ਝੰਡੇ ਲਹਿਰਾਣ, ਜਿਵੇਂ ਉਹ 14 ਅਪ੍ਰੈਲ ਨੂੰ ਖਾਲਸਾ ਬਰਥਡੇ ਵਿਸਾਖੀ ਦੇ ਮੌਕੇ ਵੀ ਲਹਿਰਾਉਂਦੇ ਨੇ। ਸੋ ਵਾਈ ਹਿੰਦੂਤਵਾ ਹੁਕਮਰਾਨਸ who have been cheating minorities and Sikh community since 1947 and till date, and they have ਔਰ ਕਿਉਂਕਿ ਮੈਂ ਇਹਨੂੰ ਥੋੜਾ ਬਰੀਫ ਵੀ ਕਰਨਾ ਚਾਹੁੰਦਾ ਕਿ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਦੇ why they have pain in their stomachs and they lose their mental balance when our flags are hoisted। ਵੀ ਇਹਨਾਂ ਦੇ ਢਿੱਡੀ ਪੀੜ ਕਿਉਂ ਪੈਂਦੀ ਹੈ ਔਰ ਇਹਨਾਂ ਦਾ ਜਿਹੜਾ ਹੈ ਉਹ ਦਿਮਾਗ ਕਿਉਂ ਖਰਾਬ ਹੋ ਜਾਂਦਾ ਜਦੋਂ ਕਿ ਸਾਡੇ ਝੰਡੇ ਝੂਲਦੇ ਨੇ। ਅਸੀਂ ਤਾਂ ਪ੍ਰੇਅਰ ਦੇ ਵਿੱਚ ਵੀ ਇਹ ਮੈਂਸ਼ਨ ਕਰਦੇ ਹਾਂ ਕਿ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ, ਔਰ ਅਸੀਂ ਸਾਡੇ ਹਰ ਗੁਰਦੁਆਰਿਆਂ ਦੇ ਬਾਹਰ ਨਿਸ਼ਾਨ ਸਾਹਿਬ ਝੂਲਦੇ ਨੇ। ਅਸੀਂ ਇਹ ਪੜ੍ਹਦੇ ਹਾਂ ਕਿ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਔਰ ਇਹ ਇਸ ਦਾ ਕਿਉਂ ਜਿਹੜਾ ਵਿਰੋਧ ਕਰ ਰਹੇ ਨੇ। ਔਰ ਫਿਰ ਉਹਨਾਂ ਨੇ ਉਹਨਾਂ ਨੇ ਇਸੇ ਦੀ ਅੰਗਰੇਜ਼ੀ ਟਰਾਂਸਲੇਸ਼ਨ ਕੀਤੀ ਹੈ। ਫਿਰ ਉਹਨਾਂ ਨੇ ਕਿਹਾ ਕਿ ਫਰੋਮ ਵੇਅਰ ਐਜ਼ ਡਿਊਰਿੰਗ ਬਾਬਾ ਬੰਦਾ ਸਿੰਘ ਬਹਾਦਰ ਟਾਈਮ ਐਂਡ ਮਹਾਰਾਜਾ ਰਣਜੀਤ ਸਿੰਘ ਰੇਨ our flags and symbols are roaring in the world which is still standing at the international level। ਉਹਨਾਂ ਨੇ ਕਿਹਾ ਜੀ ਅੱਜ ਵੀ ਸਾਡੀ ਇੰਟਰਨੈਸ਼ਨਲ ਪਛਾਣ ਹੈ, ਸਾਡੇ ਬੰਦਾ ਸਿੰਘ ਬਹਾਦਰ ਦੇ ਵੇੜੇ, ਮਹਾਰਾਜਾ ਰਣਜੀਤ ਸਿੰਘ ਦੇ ਵੇੜੇ ਵੀ ਸਾਡੇ ਝੰਡੇ ਝੂਲਦੇ ਰਹੇ। ਔਰ ਇਹ ਉਹਨਾਂ ਨੇ ਕਹਿ ਕੇ ਉਹਨਾਂ ਨੇ ਜਿਹੜਾ ਜੋ ਇਹ ਭਾਰਤੀ ਸਰਕਾਰ ਦੀ ਲਾਈਨ ਹੈ ਉਹਨਾਂ ਦੇ ਉੱਤੇ ਉਹਨਾਂ ਨੇ ਸਖਤ ਇਤਰਾਜ਼ ਕੀਤਾ ਕਿ ਵੀ ਸਿੱਖ ਕਮਿਊਨਿਟੀ ਅੰਡਰ ਇੰਟਰਨੈਸ਼ਨਲ ਲਾਜ਼ ਬਾਈ ਮੁਤਸਵੀ rulers of India without reading and reciting any Sikh history, opinion, summary of democratic selective actions ਇਹ ਬਕੜਵਾਦ ਕਰ ਰਹੇ ਨੇ। ਔਰ ਇਹ ਜਿਹੜਾ ਹੈ ਕਿ ਬਿਨਾਂ ਕਿਸੇ ਰੀਜ਼ਨ ਤੋਂ ਇਸ ਕਿਸਮ ਦੀਆਂ ਜਿਹੜੀਆਂ ਗੱਲਾਂ ਕਰ ਰਹੇ ਨੇ ਸਿੱਖ ਕਮਿਊਨਿਟੀ ਦੇ ਖਿਲਾਫ। He said that rulers of India are born in India and have deep knowledge of the history here and Punjab, who know that Sikh community never compromises with any force on serious issues like its dignity, self-esteem and independence। ਉਹਨਾਂ ਨੇ ਕਿਹਾ ਜੀ ਇਹ ਇੱਥੋਂ ਦੇ ਹੀ ਜੰਪਲ ਨੇ, ਇਹਨਾਂ ਨੂੰ ਪਤਾ ਹੈ ਫਿਰ ਸਿੱਖਾਂ ਦੇ ਸੁਭਾਅ ਦਾ ਵੀ ਅਸੀਂ ਆਪਣੇ ਮਾਨ ਸਨਮਾਨ ਡਿਗਨਿਟੀ ਨਾਲ ਕਦੇ ਸਮਝੌਤਾ ਨਹੀਂ ਕਰਦੇ। ਔਰ ਇਹ ਐਕਸ਼ਨਸ ਆਫ ਪ੍ਰੋਟੈਸਟਿੰਗ ਆਵਰ ਫਲੈਗਸ ਬੁੰਗੇ ਖਾਲਸਾਈ ਸਿੰਬਲਸ ਕੈਨ ਇਨ ਨੋ ਵੇ ਬੀ ਆਰਗੂਡ ਨਾਟ ਟੋਲਰੇਟਡ, ਕਿ ਅਸੀਂ ਇਹ ਸੁਣ ਵੀ ਨਹੀਂ ਸਕਦੇ ਇਹਨਾਂ ਦੇ ਇਤਰਾਜ਼, ਨਾ ਹੀ ਇਹਨੂੰ ਅਸੀਂ ਸਹਾਰ ਸਕਦੇ ਹਾਂ। ਸੈਕੰਡਲੀ ਇੰਟਰਨੈਸ਼ਨਲ ਲੈਵਲ ਰੈਫਰੈਂਡਮ plebiscite-like laws, rules by these rulers which the UN organizations like human rights organization and democracy lovers are accepted by all countries. They also seem to be deliberately obstructing the implementation of
these laws ਕਿ ਵੀ ਇਹ ਹਿੰਦੂਤਵੀ ਹਾਕਮ ਇਹ ਜਿਹੜੇ ਇੰਟਰਨੈਸ਼ਨਲ ਲਾਅ ਨੇ ਇਹਨਾਂ ਦੇ ਰਸਤੇ 'ਚ ਵੀ ਰੁਕਾਵਟ ਖੜੇ ਕਰ ਰਹੇ ਨੇ ਔਰ ਵੇਅਰ ਐਜ਼ these two international words speak of democratic values। ਫਿਰ ਉਹਨਾਂ ਨੇ ਸਿੱਖ ਸੋਲਜਰਸ ਦੀ ਗੱਲ ਕੀਤੀ ਜਿਹੜੇ World War I ਦੇ ਵਿੱਚ ਔਰ ਆਸਟ੍ਰੇਲੀਅਨ ਫੌਜ ਦੇ ਨਾਲ ਜਿਹੜਾ ਉਹ ਸ਼ਾਨਾ ਬਸ਼ਾਨਾ ਲੜੇ, ਉਹਨਾਂ ਦਾ ਖੂਨ ਡੁੱਲਿਆ ਔਰ ਫਿਰ ਉਹਨਾਂ ਨੇ 1 ਜਨਵਰੀ 1948 ਦਾ ਹਵਾਲਾ ਦਿੰਦਿਆਂ ਨਹਿਰੂ ਨੂੰ ਕੋਟ ਕੀਤਾ ਕਿ ਵੀ ਇਹ ਤਾਂ ਖੁਦ ਕਸ਼ਮੀਰ ਦਾ ਇਸ਼ੂ UN 'ਚ ਲੈ ਕੇ ਗਿਆ ਸੀ ਕਿ ਉੱਥੇ ਰੈਫਰੈਂਡਮ ਹੋਏ ਔਰ ਇਹ ਸਿਕਿਉਰਿਟੀ ਕੌਂਸਲ ਨੇ ਮਤਾ ਪਾਸ ਕੀਤਾ ਔਰ ਹੁਣ ਕਿਉਂਕਿ ਇੰਡੀਆ ਦੇ ਕੋਲ ਸਿਕਿਉਰਿਟੀ ਕੌਂਸਲ ਦੀ ਪ੍ਰੈਜ਼ੀਡੈਂਸੀ ਹੈ ਕਸ਼ਮੀਰ ਦੇ ਵਿੱਚ ਪਹਿਲਾਂ ਜਿਹੜਾ ਇਹ ਰੈਫਰੈਂਡਮ ਕਰਵਾਉਣ ਜਿਹੜਾ ਇਹਨਾਂ ਨੇ ਕਮਿਟ ਕੀਤਾ ਹੋਇਆ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਰਿਸਪੌਂਸਿਬਿਲਿਟੀਜ਼ ਲਾਈਕ ਹਾਊ ਵਿਲ ਦੇ ਬੀ ਏਬਲ ਟੂ ਕੰਪਲੀਟ ਦਿਸ ਵਿਲ ਕ੍ਰੀਏਟ chaos ਇਨ ਸੋਸ਼ਲ ਸਿਕਿਉਰਿਟੀ ਵੀ ਜੇ ਖੁਦ ਜਿਹੜੀ ਇਹਨਾਂ ਨੇ ਕਮਿਟਮੈਂਟ ਕੀਤੀ ਉਹਨੂੰ ਨਹੀਂ ਕਰਦੇ ਤੇ ਇਹ chaos ਕ੍ਰੀਏਟ ਕਰਨਗੇ। ਫਿਰ ਸੈਕੰਡ ਪੈਰਾਗ੍ਰਾਫ ਹੋਰ ਵੀ ਡਿਟੇਲ 'ਚ ਹੈ So India should understand as per the delicacy of time that Sikhs are a separate community from their birth and have a different identity at the international level। कि ਅਸੀਂ ਜਨਮ ਤੋਂ ਇੱਕ ਆਜ਼ਾਦ ਕੌਮ ਹੈ ਔਰ ਇੰਟਰਨੈਸ਼ਨਲ ਲੈਵਲ ਤੇ ਵੀ ਸਾਡੀ ਇੱਕ ਵੱਖਰੀ ਹੋਂਦ ਹੈ। Accepting our Guru Cars as separate community, Pakistan has been continuously accepting Sikh travelers by issuing visas on time. Hindus go to visit religious places of Mann Sarovar. Similarly, Muslims go to Makkah when visa-free and other facilities are provided by Indian commanders. Why Sikh community has implemented visa system for visiting the ਉਹਨਾਂ ਦਾ ਇਹ ਹੈ ਕਿ ਵੀ ਇਹ ਇੰਡੀਆ ਨੇ ਇਸ ਕਿਸਮ ਦਾ ਬਣਾਇਆ ਹੋਇਆ ਸਿੱਖਾਂ ਨੂੰ ਵੀਜ਼ਾ ਫ੍ਰੀ ਐਕਸੈਸ ਹੋਣੀ ਚਾਹੀਦੀ ਹੈ। They should also have a higher arrangement to make this travel visa free, but these rulers practice jealousy with us for 365 days. How will these rulers bring good ਕਿ ਇਹ ਤਾਂ ਸਾਡੇ ਨਾਲ ਹਰ ਰੋਜ਼ ਹਰ ਮਿੰਟ ਈਰਖਾ ਕਰਦੇ ਨੇ ਸਾਨੂੰ ਕੀ ਰਾਹ ਦੇਣਗੇ। Of course we are in this state, but our issues do not solve such as punishing the culprits of 1984 Sikh massacre, legal release of Sikh youth who have completed their sentences, Guru Granth Sahib Ji's beadwis at other places। ਔਰ ਇਹ ਸਾਰੇ ਉਹਨਾਂ ਨੇ ਫਿਰ ਜਿਹੜਾ ਹਿਊਮਿਲੇਸ਼ਨ ਦੀ ਗੱਲ ਕੀਤੀ ਵੀ ਇਹ ਕੀ ਕਰਦੇ ਨੇ ਔਰ ਫਿਰ ਉਹਨਾਂ ਨੇ ਜਿਹੜੇ ਪੰਜਾਬ ਦੇ ਸਾਰੇ ਲਪੇਟੇ ਨੇ ਕੈਪਟਨ ਅਮਰਿੰਦਰ ਚੰਨੀ ਪੰਜਾਬ ਗਵਰਨਮੈਂਟ ਦਿਨਕਰ DGP ਔਰ ਦੂਜਾ ਇਹ ਸਿੱਖਾਂ ਦੇ ਨਾਲ ਕੀ ਸਲੂਕ ਕਰ ਰਹੇ ਨੇ ਔਰ ਉਹਨਾਂ ਨੇ ਕਿਹਾ ਵੀ ਸਾਨੂੰ ਕਿਤੇ ਜਸਟਿਸ ਨਹੀਂ ਮਿਲ ਰਿਹਾ ਇਹਨਾਂ ਸੀਰੀਅਸ ਇਸ਼ੂਜ਼ ਤੇ। ਲੇਕਿਨ ਦੂਸਰੇ ਪਾਸੇ ਸਾਡੇ ਝੰਡੇ ਬੁੰਗੇ ਔਰ ਖਾਲਸਾ ਸਿੰਬਲ ਜਿਹੜੇ ਸਾਡੀ ਯੂਨੀਕ ਨੈਸ਼ਨਲ ਆਈਡੈਂਟੀਟੀ ਦਾ ਪ੍ਰਤੀਕ ਨੇ ਉਹਨਾਂ ਨੂੰ ਇੰਡੀਅਨ ਗਵਰਨਮੈਂਟ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਉਹ ਬਦਨਾਮ ਕਰ ਰਹੀ ਹੈ, ਉਹਨਾਂ ਤੇ ਰੁਕਾਵਟਾਂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਹਦੇ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ। ਔਰ ਉਹਨਾਂ ਨੇ ਅਲਟੀਮੇਟਲੀ ਇਹੀ ਕਿਹਾ ਕਿ ਭਾਈ ਅਸੀਂ ਆਲਰੇਡੀ ਜਿਹੜਾ ਇਹਨਾਂ ਦੇ ਰੈਜ਼ੋਲੂਸ਼ਨਸ ਨੇ UN ਦੇ ਦੂਜੇ ਉਹਦੇ ਮੁਤਾਬਕ ਹੀ ਅਸੀਂ ਕੰਮ ਕਰ ਰਹੇ ਐਂਡ ਵੀ ਅਪੀਲ ਟੂ ਦਾ ਪਾਰਟੀ ਆਰਗੇਨਾਈਜੇਸ਼ਨਸ ਆਫ all the countries and chief servants of the gurdwaras that on International Human Rights Day, which is coming on December 10, read this international party policy in their gurdwaras and give a message to the community। ਉਹਨਾਂ ਨੇ ਇਹ ਮੈਸੇਜ ਇਨਫੈਕਟ 10 ਦਸੰਬਰ ਜਿਹੜਾ ਪਰਸੋਂ ਹੋਣਾ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਹੈ ਉਹਦੇ ਮੌਕੇ ਤੇ ਕਿਹਾ ਕਿ ਭਾਈ ਇਹ ਦੱਸ ਦਿਓ ਕਿ ਵੀ ਅਸੀਂ ਇੱਕ ਆਜ਼ਾਦ ਨੇਸ਼ਨ ਹੈ ਸਾਨੂੰ ਖਾਲਿਸਤਾਨ ਦੇ ਝੰਡੇ ਲਹਿਰਾਉਣ ਦਾ ਹੱਕ ਇਹ UN ਦੇ ਔਰ ਇੰਟਰਨੈਸ਼ਨਲ ਕੋਵੈਨੈਂਟ ਚੋਂ ਮਿਲਿਆ ਔਰ ਅਸੀਂ ਸਮਝਦੇ ਹਾਂ ਕਿ ਵੀ ਇਸ ਵੇਲੇ ਜਿਹੜਾ ਆਸਟ੍ਰੇਲੀਆ ਦੇ ਵਿੱਚ ਇੱਕ ਪੁਸ਼ ਹੈ ਆਪਣੀ ਖਾਲਿਸਤਾਨ ਰੈਫਰੈਂਡਮ ਦਾ ਵੀ ਔਰ ਜਿਹੜਾ ਐਂਟਾਈ ਸਿੱਖ ਲਾਈਨ ਹੈ ਉਹਨੂੰ ਜਿਹੜਾ ਪੁਸ਼ ਬੈਕ ਕਰਨ ਦੇ ਵਿੱਚ ਇਹ ਸਟੇਟਮੈਂਟ ਵੀ ਕਾਫੀ ਮਦਦਗਾਰ ਸਾਬਤ ਹੋਇਆ। ਜੀ ਡਾਕਟਰ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।